ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਵਿਊਅਰਸ ਅਗਲੇ ਇਸ਼ੂ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਤਿੰਨੋਂ ਪ੍ਰੋਗਰਾਮ ਲਾਈਵ ਚੱਲਦੇ ਨੇ ਉਹਨਾਂ ਦਾ ਆਪਾਂ ਤੁਹਾਨੂੰ ਸਮਾਂ ਸੀਮਾ ਦੱਸਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਕਿ ਸਾਡਾ ਪ੍ਰੋਗਰਾਮ ਸੱਚੋ ਸੱਚ ਇਸ ਦਾ ਸਮਾਂ ਹੈ 7:30 ਤੋਂ ਲੈ ਕੇ 9 ਵਜੇ ਤੱਕ ਔਰ ਜੋ ਪੰਜਾਬੀ ਖਬਰਾਂ ਹੁੰਦੀਆਂ ਨੇ ਉਸ ਦਾ ਸਮਾਂ ਹੈ 9 ਵਜੇ ਤੋਂ ਲੈ ਕੇ 9:30 ਵਜੇ ਤੱਕ। ਜੋ ਸਪੈਸ਼ਲ ਇੰਟਰਵਿਊਜ਼ ਹੁੰਦੀਆਂ ਨੇ ਉਸ ਦਾ ਸਮਾਂ ਹੈ 9:30 ਵਜੇ ਤੋਂ ਲੈ ਕੇ 10 ਵਜੇ ਤੱਕ। ਇਹ ਤਿੰਨੋਂ ਪ੍ਰੋਗਰਾਮ ਤੁਸੀਂ ਲਾਈਵ ਦੇਖ ਸਕਦੇ ਹੋ ਫੇਸਬੁੱਕ ਤੇ ਵੀ ਜਾ ਕੇ ਔਰ ਜੋ ਸਾਡੇ ਬਾਕੀ ਦੇ ਗੈਜਟਸ ਨੇ ਉਸ ਦੇ ਉੱਪਰ ਵੀ ਔਰ YouTube ਤੇ ਜਾ ਕੇ ਟੀਵੀ 84 ਦੇ ਚੈਨਲ ਤੇ ਤੁਸੀਂ ਇਹ ਤਿੰਨੋਂ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਜੋ ਤੁਹਾਡੇ ਰਾਏ ਕਮੈਂਟਸ ਜੋ ਤੁਹਾਡੇ ਕੁਐਸਚਨਸ ਹੈਗੇ ਨੇ ਉਹ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਵੀ ਭੇਜ ਸਕਦੇ ਹੋ sos@tv84.tv ਤੇ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ ਤੁਹਾਡੇ? ਦੇਖੋ, ਭਾਰਤੀ ਮੂਲ ਦੇ ਅਸ਼ੋਕ ਸਵੈਨ ਇੱਕ ਬੜੇ ਚੰਗੇ ਜਰਨਲਿਸਟ ਨੇ ਜੀ। ਸੱਚ ਕਹਿਣ ਦੀ ਹਿੰਮਤ ਰੱਖਦੇ ਨੇ ਔਰ ਫੈਕਟਸ ਦੇ ਨਾਲ ਤੱਥਾਂ ਦੇ ਨਾਲ ਜਿਹੜਾ ਉਹ ਗੱਲ ਕਰਦੇ ਨੇ ਜੀ। ਉਹਨਾਂ ਦਾ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਬਹੁਤ ਸਾਰੇ ਪੋਰਟਲਸ ਦੇ ਉੱਤੇ ਅਪੀਅਰ ਹੋਇਆ ਜਿਹਨੂੰ ਜਿਹੜਾ ਮੇਨ ਸਟ੍ਰੀਮ ਤਾਂ ਇਗਨੋਰ ਹੀ ਕਰਦਾ, ਉਹਨਾਂ ਨੇ ਤਾਂ ਕੀ ਛਾਪਣਾ ਹੁੰਦਾ। ਪਰ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਕੋਈ ਗੱਲ ਅਸੀਂ ਕਹਿੰਦੇ ਇੱਕ ਸਿੱਖ ਪਰਸਪੈਕਟਿਵ ਤੋਂ ਜਾਂ ਇੱਕ ਖਾਲਿਸਤਾਨੀ ਐਕਟਿਵਿਸਟ ਦੇ ਪਰਸਪੈਕਟਿਵ ਤੋਂ ਜਾਂ ਕੋਈ ਪਾਕਿਸਤਾਨੀ ਜਰਨਲਿਸਟ ਕਹਿੰਦਾ ਹੈ ਉਸ ਨੂੰ ਤਾਂ ਫੌਰਨ ਜਿਹੜਾ ਉਹ ਕਿਸੇ ਏਜੰਡੇ ਦੇ ਤਹਿਤ ਬਣਾ ਦਿੰਦੇ ਨੇ। ਪਰ ਜਦੋਂ ਕੋਈ ਇੰਡੀਅਨ ਓਰੀਜਨ ਦਾ ਬੰਦਾ ਔਰ ਖਾਸ ਤੌਰ ਤੇ ਹਿੰਦੂ ਮੂਲ ਦਾ ਬੰਦਾ ਇਹ ਗੱਲ ਕਹੇ ਤਾਂ ਫਿਰ ਇਸ ਗੱਲ ਨੂੰ ਜ਼ਰੂਰ ਗੰਭੀਰਤਾ ਨਾਲ ਸੀਰੀਅਸਲੀ ਜਿਹੜਾ ਉਹ ਲੈਣਾ ਬਣਦਾ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਕਿਹਾ ਕਿ ਪਾਕਿਸਤਾਨ ਵਿਚਲੀਆਂ ਸੋ ਕਾਲਡ ਦਹਿਸ਼ਤਗਰਦ ਜਥੇਬੰਦੀਆਂ ਨੂੰ ਆਧਾਰ ਬਣਾ ਕੇ ਪਾਕਿਸਤਾਨ ਨੂੰ ਆਈਸੋਲੇਟ ਕਰਨ ਦੀ ਲਾਈਨ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਇੰਡੀਆ ਨੇ ਜੋ ਅਟੈਂਪਟ ਕੀਤੇ ਉਹ ਹਾਰਟ ਆਫ ਏਸ਼ੀਆ ਕਾਨਫਰੰਸ ਹੋਇਆ ਅੰਮ੍ਰਿਤਸਰ 'ਚ, ਉਹ ਜਿਹੜਾ ਬ੍ਰੈਕਸਿਟ ਬ੍ਰਿਕਸ ਹੋਏ ਜਿਹਦੇ 'ਚ ਕਿ ਬ੍ਰਿਟਨ, ਰਸ਼ੀਆ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਸੀ ਗੋਆ ਦੇ ਵਿੱਚ। ਉਹਦੇ 'ਚ ਵੀ ਇੰਟਰਨੈਸ਼ਨਲ ਲੈਵਲ ਦੇ ਹਰ ਫੋਰਮ ਨੂੰ ਇੰਡੀਆ ਨੇ ਜਿਹੜਾ ਉਹ ਵਰਤਣਾ ਚਾਹਿਆ ਪਾਕਿਸਤਾਨ ਦੇ ਗਲ ਦੇ ਵਿੱਚ ਜਿਹੜਾ ਉਹ ਦਹਿਸ਼ਤਗਰਦੀ ਦਾ ਫੱਟਾ ਪਾਉਣ ਲਈ। ਪਰ ਆਪਣਾ ਭਾਰਤ ਦਾ ਕੀ ਹਾਲ ਹੈ ਔਰ ਉੱਥੇ ਕਿਵੇਂ ਦਹਿਸ਼ਤਗਰਦੀ ਨੂੰ ਪਰਨਾਈਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਦਹਿਸ਼ਤਗਰਦੀ ਦੇ ਐਕਟ ਕੀਤੇ, ਉਹ ਸਮਝੌਤਾ ਐਕਸਪ੍ਰੈਸ ਹੋਏ, ਉਹ ਮਾਲੇਗਾਂਵ ਹੋਏ, ਉਹ ਗੁਜਰਾਤ ਦੇ ਵਿੱਚ 2002 ਤੋਂ ਲੈ ਕੇ ਜੋ ਕੁਝ ਚੱਲ ਰਿਹਾ ਹੈ ਔਰ ਉਹਨਾਂ ਨੂੰ ਕਿਵੇਂ ਸਰਕਾਰ ਦੀ ਪ੍ਰੋਟੈਕਸ਼ਨ ਹੈ, ਕਿਵੇਂ ਈਵਨ ਇਹਨਾਂ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹੜੀ ਟੌਪ ਪ੍ਰੀਮੀਅਰ ਏਜੰਸੀ ਹੈ ਇਹਨਾਂ ਦੀ ਉਹ ਕਿਵੇਂ ਫੇਵਰ ਕਰਦੀ ਹੈ। ਔਰ ਇਸ ਸਾਰੇ ਦੇ ਵਿੱਚ ਕਰਨਲ ਪ੍ਰੋਤ ਜਿਹੜਾ ਸਰਵਿੰਗ ਕਰਨਲ ਇੰਟੈਲੀਜੈਂਸ ਦਾ ਉਹਨੂੰ ਕਿਵੇਂ ਰਿਪਰੀਵ ਦਿੱਤੀ ਗਈ ਔਰ ਹੁਣ ਬਾਕੀਆਂ ਨੂੰ ਛੱਡਿਆ ਗਿਆ। ਇਹਦੇ ਵਿੱਚ ਵੇਰਵੇ ਨਾਲ ਹੈ ਔਰ ਮੈਂ ਆਪਣਾ ਵਿੱਚ ਕਮੈਂਟ ਜ਼ਰੂਰ ਕਰਾਂਗਾ ਪਰ ਇਹ ਆਪਣੇ ਆਪ 'ਚ ਇੰਨਾ ਕੰਪਲੀਟ ਆਰਟੀਕਲ ਹੈ। ਹਾਲਾਂਕਿ ਸਾਡੇ ਕਈ ਵਿਊਅਰ ਸਾਨੂੰ ਇਹ ਸੁਜੈਸਟ ਕਰਦੇ ਹੁੰਦੇ ਨੇ ਵੀ ਤੁਸੀਂ ਸਾਰਾ ਆਰਟੀਕਲ ਨਾ ਪੜ੍ਹਿਆ ਕਰੋ ਬੇਸ਼ੱਕ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਕਈ ਵਾਰ ਕਿਉਂਕਿ ਸਾਡੇ ਆਪਣੇ ਲੋਕਾਂ 'ਚ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਜਦੋਂ ਮੈਨੂੰ ਲੱਗਦਾ ਹੈ ਕਿ ਵੀ ਕਿਸੇ ਨੇ ਮਿਹਨਤ ਕਰਕੇ ਫੈਕਟਸ ਨੂੰ ਇੱਕ ਥਾਂ ਪੁੱਟ ਕੀਤਾ ਤਾਂ ਫਿਰ ਮੈਨੂੰ ਹੁੰਦਾ ਵੀ ਇਹ ਰੈਕਗਨੀਸ਼ਨ ਵੀ ਹੁੰਦੀ ਹੈ ਭਾਵੇਂ ਕਿਸੇ ਖੈਮੇ 'ਚ ਵੀ ਕੋਈ ਹੋਏ। ਔਰ ਇਹਦਾ ਟਾਈਟਲ ਦਾ ਸਿਰਲੇਖ ਹੀ ਮਿਸਟਰ ਅਸ਼ੋਕ ਨੇ ਦਿੱਤਾ ਹੈ, ਵਾਈ ਸੈਫਰਨ ਟੈਰਰ ਇਜ਼ ਨਾਟ ਏ ਮਿਥ। ਕਿ ਜਦੋਂ ਅਸੀਂ ਭਗਵਾ ਦਹਿਸ਼ਤਗਰਦੀ ਦੀ ਗੱਲ ਕਰਦੇ ਹਾਂ ਤੇ ਇਹ ਮਿਥ ਨਹੀਂ ਹੈ, ਇਹ ਹਕੀਕਤ ਹੈ ਕਿ ਇਹ ਜਿਹੜਾ ਅਦਰਵਾਈਜ਼ ਤੁਸੀਂ ਇਸਲਾਮਿਕ ਟੈਰਰਿਜ਼ਮ ਕਹੀ ਜਾਓ, ਸਿੱਖ ਟੈਰਰਿਜ਼ਮ ਕਹੀ ਜਾਓ, ਲੇਕਿਨ ਭਗਵਾ ਦੇ ਨਾਲ ਅਸੀਂ ਕੋਈ ਹਿੰਦੂ ਟੈਰਰਿਜ਼ਮ ਨਹੀਂ ਕਹਿ ਰਹੇ, ਨਾ ਇਹਨੇ ਕਿਹਾ, ਬਟ ਇਹ ਜਿਹੜੀ ਆਰਐਸਐਸ ਦੀ ਆਈਡੀਓਲੋਜੀ ਹੈ ਇਹਦੇ ਥੱਲੇ ਕਿਵੇਂ ਦਹਿਸ਼ਤਗਰਦੀ ਪਨਪ ਰਹੀ ਹੈ ਔਰ ਕਿਵੇਂ ਇਹਨਾਂ ਨੇ ਦਹਿਸ਼ਤਗਰਦ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ। ਫਿਰ ਉਹਦੇ 'ਚ ਇਹਨੇ ਸ਼ੁਰੂਆਤ ਕੀਤੀ ਹੈ, National Investigative Agency recently decided to drop all terror-related charges against 2008 Malegaon blast accused Sadhvi Pragya Thakur. The decision of the NIA to overlook earlier findings of investigative agencies against Singh has been along predicted lines under the Narendra Modi regime. ਕਿ ਇਹ ਜਿਹੜੀ ਸਾਧਵੀ ਪ੍ਰਗਿਆ ਮਾਲੇਗਾਂਵ ਮਹਾਰਾਸ਼ਟਰ ਦੇ ਵਿੱਚ ਬੰਬ ਧਮਾਕੇ ਹੋਏ ਸੀ ਜਿਹਦੇ 'ਚ ਬਹੁਤ ਸਾਰੇ ਬੇਗੁਨਾਹ ਮਾਰੇ ਗਏ ਸੀ ਔਰ ਜਿਹੜੀ NIA ਹੈ ਉਹਨਾਂ ਨੇ ਕਿਹਾ ਜੀ ਮੋਦੀ ਦੇ ਥੱਲੇ ਇਵੇਂ ਹੀ ਹੋਏਗਾ, ਉਸ ਨੂੰ ਉਹਨਾਂ ਨੇ ਜਿਹੜਾ ਉਹ ਰਿਪਰੀਵ ਦਿੱਤਾ ਹੈ। ਸਾਰੇ ਟੈਰਰ ਦੇ ਰਿਪਰੀਵ ਨਹੀਂ ਦਿੱਤਾ, ਸਾਰੇ ਚਾਰਜ ਹੀ ਡ੍ਰੌਪ ਕਰ ਦਿੱਤੇ ਨੇ। In recent days,
NIA has also diluted several serious charges against Army officer Shrikant Prot and RSS Sangh member Swami Asibanand, two high-profile faces accused of committing terror acts targeted at Muslims, including the Samjhauta Express bombing in 2007, in which 68 people were killed. However, the decision to drop all charges against Thakur has given Hindutva groups the opportunity to paint saffron terror as a myth. ਉਹਨਾਂ ਨੇ ਕਿਹਾ ਜੀ ਕਿਉਂਕਿ ਚਾਰਜ ਪਹਿਲਾਂ ਇਹਨਾਂ ਨੇ ਹੀ ਡ੍ਰੌਪ ਕਰ ਦਿੱਤੇ, ਪ੍ਰੋਤ ਨੂੰ ਵੀ ਜਾਣ ਦਿੱਤਾ ਔਰ ਸੀਮਾਨੰਦ ਨੂੰ ਵੀ, ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਾਡੇ ਤੇ ਚਾਰਜ ਲੱਗਾ ਸੀ ਕਿ ਭਗਵਾ ਦਹਿਸ਼ਤਗਰਦੀ ਹੈ, ਗਲਤ ਹੈ। The Sangh Parivar also accuses the Congress of being soft on terrorism. However, when the Sangh uses the word terrorism, it actually means Islamic terrorism. When it comes to terror activities of Hindutva groups, RSS and Bharatiya Janata Party refuse to even accept that it exists ਕਿ ਵੀ ਇਹ ਜਦੋਂ ਟੈਰਰ ਕਹਿੰਦੇ ਨੇ ਇਸਲਾਮ ਨਾਲ ਜੋੜਦੇ ਨੇ, ਪਰ ਜਿਹੜਾ ਇਹਨਾਂ ਦਾ ਆਪਣਾ ਹੈ ਉਹ ਇਹਦੇ ਤੋਂ ਹੀ ਇਨਕਾਰੀ ਨੇ ਕਿ ਇਹੋ ਜਿਹਾ ਕੁਛ ਐਗਜ਼ਿਸਟ ਕਰਦੇ। ਫਿਰ ਇਨ ਦਾ ਪੋਸਟ ਗੁਜਰਾਤ ਬੈਟਲਿੰਗ ਸੈਫਰਨ ਟੈਰਰ ਕਿ ਵੀ ਇਹਨਾਂ ਨਾਲ ਕਿਵੇਂ ਇਹ ਕੀ ਹੈ ਭਗਵਾ ਦਹਿਸ਼ਤਗਰਦੀ। In the post-Gujarat riots days, some Western commentators wrote about the threats from Hindu terror groups to minorities in India. कि बाहर ने किया भी ये हिंदू टेररिज्म आ रहे हैं और माइनॉरिटीज को खतरा है। However, the parlance didn't reach India till 2010 when Home Minister P. Chidambaram described the threat as saffron terrorism to a gathering of intelligence officials. Modi was Chief Minister of Gujarat at that time. Taking a swipe at Chidambaram, Modi asked him to name the color for terror in Kashmir. The Hindu Hridaya Samrat even organized a Bhagwa Gaurav Andolan in his state following Chidambaram's remarks. कि चिदम्बरम होम मिनिस्टर ਸੀ ਉਹਨੇ ਕਿਹਾ ਇਹ ਭਗਵਾ ਦਹਿਸ਼ਤਗਰਦੀ ਆ ਰਹੀ ਹੈ। ਮੋਦੀ ਨੇ ਚੀਫ ਮਿਨਿਸਟਰ ਦੇ ਤੌਰ ਤੇ ਕਿਹਾ ਜੀ ਕਸ਼ਮੀਰ ਦੀ ਦਹਿਸ਼ਤਗਰਦੀ ਨੂੰ ਕੀ ਨਾਂ ਦਿਓਗੇ, ਔਰ ਉਹਨੇ ਰਾਦਰ ਇਸ ਗੱਲ ਨੂੰ ਬਿਲਿਟਲ ਕਰਦੇ ਆ ਗੁਜਰਾਤ ਦੇ ਵਿੱਚ ਜਿਹੜਾ ਭਗਵਾ ਗੌਰਵ ਅੰਦੋਲਨ ਗੌਰਵ ਪ੍ਰਾਈਡ ਨੂੰ ਭਗਵਾ ਪ੍ਰਾਈਡ ਕਿ ਵੀ ਸਾਨੂੰ ਆਪਣੀ ਦਹਿਸ਼ਤਗਰਦੀ ਦਾ ਵੀ ਫਖਰ ਹੈ, ਇਹ ਉਹਨੇ ਇੱਕ ਜਿਹੜਾ ਉੱਥੇ ਅੰਦੋਲਨ ਕੈਂਪੇਨ ਮੁਹਿੰਮ ਸ਼ੁਰੂ ਕੀਤੀ। ਪਰ ਇਹ ਕਹਿੰਦਾ ਵੀ Chidambaram was not the first one to raise this saffron flag. In December 2010, WikiLeaks cables revealed that a year before, Congress leader Rahul Gandhi had warned the American ambassador in Delhi about the potential threats from Hindu terror groups which create religious tensions and political confrontations with the Muslim community. ਹੁਣ WikiLeaks ਜਿਹਦੇ ਚ ਅਮਰੀਕਨ ਜਿਹੜੀਆਂ ਕੇਬਲਸ ਉਹਨਾਂ ਨੇ ਭੇਜੀਆਂ ਉਹਦੇ ਚ ਸਾਹਮਣੇ ਆਇਆ ਸੀ ਕਿ ਰਾਹੁਲ ਗਾਂਧੀ ਨੇ ਮਿਲ ਕੇ ਐਮਬੈਸਡਰ ਨੂੰ ਕਿਹਾ ਸੀ ਕਿ ਇਹ ਭਗਵਾ ਦਹਿਸ਼ਤਗਰਦੀ ਜਿਹੜੀ ਹੈ ਇਹ ਸਿਰ ਚੁੱਕ ਰਹੀ ਹੈ ਜਿਹੜੀ ਕਿ ਮਾਈਨੋਰਿਟੀਜ਼ ਦੇ ਲਈ ਅਕਲੀਤਾਂ ਦੇ ਲਈ ਖਤਰਾ ਹੈ। ਫਿਰ in 2013 Chidambaram successor Sushil Kumar Shinde again brought the danger of saffron terror into public domain, but opposition led by BJP forced him to retreat his statement. Though Shinde retracted, his Home Secretary and present BJP MP R.K. Singh had confirmed that Shinde's statement was based on findings from NIA investigation. ਹੁਣ ਸ਼ਿੰਦੇ ਨੇ ਜਦੋਂ ਕਿਹਾ ਬੀਜੇਪੀ ਨੇ ਰੌਲਾ ਪਾਇਆ ਜੀ ਵਾਪਸ ਲਓ, ਪਰ ਜਿਹੜਾ ਸ਼ਿੰਦੇ ਵੀ ਕਹਿ ਰਿਹਾ ਸੀ ਵੀ ਇਹ ਭਗਵਾ ਦਹਿਸ਼ਤਗਰਦੀ ਹੈ ਉਹ ਇਹਨਾਂ ਦੀ ਇਨਵੈਸਟੀਗੇਟਿਵ ਏਜੰਸੀ ਦੀ NIA ਜਿਹੜੀ ਹੈ ਉਹਦੀਆਂ ਆਪਣੀ ਰਿਪੋਰਟਸ ਦੇ ਸੀ। Investigating agencies and found out in 2013 that at least 10 people who had strong links with the Sangh Parivar were involved in various terror activities in different parts of the country. At that time, RSS chief Mohan Bhagwat accused the Congress of conspiring to tag his outfit as a terror organization. Hindutva cohort Shri Ravi Shankar also took exception to the use of the term saffron terror. ਕਿ ਜਦੋਂ ਇਹ ਗੱਲ ਸਾਹਮਣੇ ਆਈ ਕਿ ਵੀ 10 ਬੰਦੇ ਹੋ ਜੇ ਨੇ 2013 ਦੀ ਰਿਪੋਰਟ ਜਿਨ੍ਹਾਂ ਦਾ ਸਿੱਧਾ RSS ਨਾਲ ਸੰਬੰਧ ਹੈ ਔਰ ਦਹਿਸ਼ਤਗਰਦੀ ਚ ਇਨਵੋਲਵ ਨੇ, ਮੋਹਨ ਭਾਗਵਤ ਨੇ ਵੀ ਕਿਹਾ ਜੀ ਕਾਂਗਰਸ ਸਾਨੂੰ ਬਦਨਾਮ ਕਰ ਰਹੀ ਹੈ ਤੇ ਜਿਹੜਾ ਆਪਣਾ ਇਹਨਾਂ ਨੇ ਰੱਖਿਆ ਹੋਇਆ ਹੈ ਹਿੰਦੂਤਵਾ ਐਂਬੈਸਡਰ ਜਿਹੜਾ ਸ਼੍ਰੀ ਰਵੀ ਸ਼ੰਕਰ ਉਹਨੇ ਵੀ ਕਿਹਾ ਜੀ ਇਹ ਭਗਵਾ ਰੰਗ ਨੂੰ ਬਦਨਾਮ ਕਰਨ ਦੀ ਲਾਈਨ ਹੈ। Though the RSS takes strong objection to the use of the term saffron terror, it doesn't find anything wrong with the term Islamic terror. In 2001, Modi in a TV debate had branded the Twin Tower attacks in New York as an act of Islamic terror. ਵੀ ਜਿਹੜੇ ਇਹਨਾਂ ਦੀ ਦਹਿਸ਼ਤਗਰਦੀ ਆ ਉਹਨੂੰ ਭਗਵਾ ਟੈਰਰ ਕਹੋ, ਹਾਲਾਂ ਭਗਵਾ ਕੋਈ ਧਰਮ ਨਹੀਂ ਹੈ, ਕੋਈ ਹਿੰਦੂ ਟੈਰਰ ਨਹੀਂ ਕਹਿੰਦਾ, ਉਹ ਤਾਂ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ, ਪਰ ਮੋਦੀ ਨੇ 2001 ਜਿਹੜੇ ਟਵਿਨ ਟਾਵਰ ਅਟੈਕ ਸੀ ਉਹਨੂੰ ਵੀ ਇਸਲਾਮਿਕ ਟੈਰਰ ਕਿਹਾ ਸੀ।
The RSS often makes the point that Hinduism is the most tolerant religion in the world. So saffron and terrorism are two opposite terms and cannot be bracketed together. ਤੁਸੀਂ ਇੱਕ ਪਾਸੇ ਕਹੀ ਜਾਓ ਕਿ ਜੀ ਅਸੀਂ ਤਾਂ ਬਹੁਤ ਟੋਲਰੈਂਟ ਹੈ, ਨਾਲ ਤੁਸੀਂ ਦਹਿਸ਼ਤਗਰਦੀ ਕਰਕੇ ਮਾਰੋ, ਫਿਰ ਕੋਈ ਨਾ ਜੀ ਅਸੀਂ ਕਿਵੇਂ ਹੋ ਸਕਦੇ ਹਾਂ, ਅਸੀਂ ਤਾਂ ਬਹੁਤ ਟੋਲਰੈਂਟ ਹੈ ਜੀ। ਫਿਰ Govindacharya argued, former BJP ideologue Govindacharya argued that the term saffron terror was akin to describing milk as black in color. ਉਹਨੇ ਕਿਹਾ ਜੀ ਸਾਨੂੰ ਕਹਿਣਾ ਤਾਂ ਇਵੇਂ ਹੀ ਆ, ਤੁਸੀਂ ਚਿੱਟੇ ਦੁੱਧ ਨੂੰ ਕਹੋ ਜੀ ਇਹ ਕਾਲਾ ਹੈ। Last year, Home Minister Rajnath Singh accused the Congress of inventing Hindu terror to appease Muslims. Are Hindus incapable of taking up terror as a tactic to win in a conflict? ਉਹਨੇ ਕਿਹਾ ਜੀ ਇਹ ਜਿਹੜੇ ਨੇ ਮੁਸਲਮਾਨਾਂ ਨੂੰ ਖੁਸ਼ ਕਰ ਰਹੇ ਨੇ ਕਿ ਹਿੰਦੂ ਨਹੀਂ ਟੈਰਰ ਨੂੰ ਪਿਕ ਕਰ ਸਕਦੇ ਹੋ, ਕਿਵੇਂ ਇਹ ਰਾਜਨਾਥ ਸਿੰਘ ਹੋਮ ਮਿਨਿਸਟਰ ਕਹਿ ਰਹੇ। ਹੁਣ ਇਹਨੂੰ ਕਨਕਲੂਜਨ ਵੱਲ ਜਾ ਰਹੇ, ਨਾਟ ਲੋਕਲਾਈਜ਼ਡ। ਉਹਨੇ ਕਿਹਾ ਜੀ ਇਕੱਲਾ ਹਿੰਦੂ ਟੈਰਰ ਇਹ ਨਹੀਂ ਵੀ ਆਰਐਸਐਸ ਨੇ ਕੀਤਾ। ਹੁਣ ਜਦੋਂ ਵੀ ਇਸਲਾਮਿਕ ਸੁਸਾਈਡ ਬੰਬਿੰਗ ਦੀ ਗੱਲ ਹੁੰਦੀ ਹੈ ਕਿ ਜੀ ਇਹ ਇਸਲਾਮਿਸਟ ਨੇ, ਸਭ ਤੋਂ ਪਹਿਲਾਂ ਜਿਹੜੇ ਖੁਦਕੁਸ਼ ਹਮਲਿਆਂ ਦੀ ਸ਼ੁਰੂਆਤ ਹੈ ਇਹ ਹਿੰਦੂ ਜਿਹੜੇ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਦੇ ਗੁਰਿਲਿਆਂ ਨੇ ਕੀਤੀ ਸੀ। ਔਰ ਇਹ ਹੁਣ ਕਿਹਾ ਕਿ ਸ਼੍ਰੀਲੰਕਾ ਤਾਮਿਲ ਟਾਈਗਰਸ ਵਰ ਅਮੰਗ ਦਾ ਮੋਸਟ ਡੇਂਜਰਸ ਐਂਡ ਡੈਡਲੀ ਟੈਰਰਿਸਟ the world has ever produced, and they were also Hindus. ਵੀ ਉਹਨਾਂ ਨੇ ਹੀ ਖੁਦ ਉਹ ਵੀ ਹਿੰਦੂ ਸੀ ਜੀ। In 1984, many years before Al-Qaeda's anthrax attacks, the United States was subjected to bioterrorism by the followers of Rajneesh, a Hindu self-styled godman. ਇਹ ਗੱਲ ਅਸੀਂ ਨਹੀਂ ਕਦੇ ਵੀ ਹਾਈਲਾਈਟ ਕੀਤੀ ਕਿ ਵੀ ਐਂਥ੍ਰੈਕਸ ਅਟੈਕ ਤਾਂ ਜਿਹੜੇ ਨੇ 1900 ਹੁਣ ਹੋਏ ਨੇ, ਪਰ 1984 ਦੇ ਵਿੱਚ ਜਿੱਥੇ ਰਜਨੀਸ਼ਪੁਰਮ ਇਹਨਾਂ ਦਾ ਔਰੀਗਨ ਦੇ ਵਿੱਚ 70,000 ਏਕੜ ਸੀ, ਪਹਿਲੇ ਜਿਹੜੇ ਇਹ ਅਟੈਕ ਨੇ ਕਿ ਕਿਵੇਂ ਇਹ ਜਿਹੜੇ ਬਾਇਓਲੋਜੀਕਲ ਪ੍ਰੋਡਕਟ ਜਿਹੜੇ ਨੇ ਬਾਇਓ ਅਟੈਕ ਕਰਨੇ ਨੇ, ਇਹ ਰਜਨੀਸ਼ ਦੇ ਹਿੰਦੂ ਕੈਪੇਬਲਸ ਨੇ ਜਿਹੜੇ ਫਾਲੋਅਰ ਸੀ ਉਹਨਾਂ ਨੇ ਸ਼ੁਰੂ ਕੀਤੇ ਸੀ। ਸੋ ਦਾ ਆਰਗੂਮੈਂਟ ਦੈਟ ਹਿੰਦੂਜ਼ ਆਰ ਇਨਕੈਪੇਬਲ ਆਫ ਕਮਿਟਿੰਗ ਟੈਰਰ ਅਟੈਕਸ ਡਜ਼ਨਟ ਹੋਲਡ। ਉਹਨੇ ਕਿਹਾ ਜੀ ਇਹ ਐਂਥ੍ਰੈਕਸ ਟਾਈਪ ਅਟੈਕ ਵੀ ਇਹਨਾਂ ਦੇ ਜਿਹੜੇ ਨੇ, ਔਰ ਇਸ ਤੋਂ ਬਿਨਾਂ ਤਾਮਿਲ ਵੀ ਹਿੰਦੂ ਸੀ। Of course, like any other religion, Hindu religion doesn't promote terrorism. Islam ਕਿਹੜਾ terrorism promote ਕਰਦਾ ਹੈ? But when a religion is interpreted as being exclusive in character and shows its predatory nature, its evil side set in. ਬਿਜ਼ਾਰ ਹੈ ਵੀ ਉਹਦੀ ਇੱਕ evil side ਵੀ ਹੁੰਦੀ ਹੈ ਜਿਹੜੀ ਹਿੰਦੂ ਤਵੀਆਂ ਦੀ ਵੀ ਹੈ। Each and every religion in the world has been distorted to justify war and violence at some point or another, and Hindu religion is no different. Hindutva groups under Modi government's patronage have now pushed Hinduism to that precipice. ਕਿ ਵੀ ਇਹ ਜ਼ਾਹਰ ਹੈ ਕਿ ਵੀ ਧਰਮ ਤਾਂ ਨਹੀਂ ਸਿਖਾਉਂਦਾ, ਪਰ ਮੋਦੀ ਦੇ ਥੱਲੇ ਜਿਹੜੀ ਹਿੰਦੂਤਵਾ ਆਈਡੀਓਲੋਜੀ ਹੈ ਇਹ ਹਿੰਸਾ ਤੇ ਪਹੁੰਚ ਗਈ ਹੈ। ਫਿਰ ਉਹਨੇ ਕਿਹਾ ਵੀ ਇਹ ਕਿਵੇਂ ਕਿਹੜੇ ਪੀਸਫੁਲ ਜੰਪ ਹੈ। Immediately after independence, RSS castigated father of nation Mahatma Gandhi for being soft on Muslims. This led to Bapu's killing. ਕਿ ਵੀ ਗਾਂਧੀ ਨੂੰ ਕਿਹਨੇ ਮਾਰਿਆ? ਇਹਨਾਂ ਨੇ ਹੀ ਪ੍ਰਚਾਰ ਕੀਤਾ ਜੀ ਮੁਸਲਮਾਨਾਂ ਪ੍ਰਤੀ ਸੌਫਟ ਨੇ। ਫਿਰ ਨਥੂਰਾਮ ਗੋਡਸੇ was a Hindu and a former RSS member. In the post-independence years, the Congress kept Hindutva forces at bay for several decades. However, with the decline of Congress, particularly the post-Ayodhya movement days, the strengthening of Hindutva groups has brought back the threat of saffron terror again. ਕਿ ਕਾਂਗਰਸ ਨੇ ਥੋੜੀ ਦੇਰ ਹਿੰਦੂ ਤਵੀ ਟੈਰਰ ਨੂੰ ਪੁਸ਼ ਬੈਕ ਕਰਕੇ ਰੱਖਿਆ, ਪਰ 1992 ਚ ਬਾਬਰੀ ਮਸਜਿਦ ਢਾਣ ਤੋਂ ਬਾਅਦ ਇਹ ਦਹਿਸ਼ਤਗਰਦੀ ਚ ਯਕੀਨ ਰੱਖਣ ਵਾਲੇ ਹਿੰਦੂ ਤਵੀ ਵਾਪਸ ਆਏ ਔਰ ਵਾਪਸ ਜਿਹੜਾ ਟੈਰਰ ਆ ਗਿਆ। This was manifested when Australian Christian missionary Graham Staines and his 2 young children were burnt alive in a remote village in Odisha in 1999. ਲੋਕਾਂ ਨੂੰ ਭੁੱਲ ਜਾਂਦਾ ਹੈ ਕਿ ਕਿਵੇਂ ਇੱਕ ਆਸਟ੍ਰੇਲੀਅਨ ਡਾਕਟਰ ਮਿਸਟਰ ਗ੍ਰੈਮ ਜਿਨੇ 20 ਸਾਲ ਉੜੀਸਾ ਦੇ ਲੈਪਰੋਸੀ ਦੇ ਪੇਸ਼ੈਂਟਸ ਦੇ ਵਿੱਚ ਕੋਹੜ ਦੇ ਮਰੀਜ਼ਾਂ 'ਚ ਕੰਮ ਕੀਤਾ, ਉਹਨੂੰ ਤਾਂ ਉਹਦੇ 2 ਯੰਗ ਬੱਚਿਆਂ ਨੂੰ ਜਿਹੜੇ 12 ਤੇ 8 ਸਾਲ ਦੇ ਸੀ ਜਿਉਂਦੇ ਹੀ ਵੈਨ ਦੇ ਵਿੱਚ ਸਾੜ ਦਿੱਤਾ ਸੀ। ਬਜਰੰਗ ਦਲ ਇਹਨਾਂ ਦਾ ਹੀ ਹਿੰਦੂ ਟੈਰਰ ਆਊਟਫਿਟ, ਔਰ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਜਿਹੜਾ ਉਹ ਬੜੀ ਹਲਕੀ ਜਿਹੀ ਸਜ਼ਾ ਦੇ ਕੇ ਕਿਹਾ ਸੀ ਕਿ ਜੀ ਉਹ ਕਿਉਂਕਿ ਕਨਵਰਸ਼ਨ ਕਰਦੇ ਸੀ ਇਸ ਲਈ ਹਿੰਦੂਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ। ਇਹ ਜੁਡੀਸ਼ਰੀ ਦਾ ਰੋਲ ਸੀ। ਫਿਰ ਇਹ ਸੀ ਕਿ ਵੀ ਜਿਹੜਾ ਕਰਨ ਵਾਲਾ ਅਦਾਰਾ ਹੀ ਵਾਸ ਐਨ ਐਕਟਿਵਿਸਟ ਆਫ ਬਜਰੰਗ ਦਲ ਦਾ ਐਗਰੈਸਿਵ ਯੂਥ ਵਿੰਗ ਆਫ ਨੈਸ਼ਨਲਿਸਟ ਹਿੰਦੂਤਵਾ ਆਊਟਫਿਟ ਵਿਸ਼ਵ ਹਿੰਦੂ ਪਰਿਸ਼ਦ। The recent killings of rationalists like Narendra Dabholkar,
Govind Pansare, M.M. Kalburji point the finger of suspicion towards Hindutva groups who were hunting for hurting Hindus, ਕਿਉਂਕਿ ਫ੍ਰੀਲੈਂਸਰ ਲਿਖਾਰੀ ਸੀ ਇਹ ਤਿੰਨੋਂ ਹੀ ਜਿਹੜੇ ਨੇ ਔਰ ਅਕੈਡਮੀ ਅਵਾਰਡ ਵਿਨਰ ਸੀ ਨਾ ਚੋ ਕੁਲਬੁਰਜੀ ਬਹੁਤ ਵੱਡਾ ਦਾਨਿਸ਼ਵਰ ਸੀ ਉਹ ਵੀ ਹਿੰਦੂਤਵੀ ਆਊਟਫਿਟਸ ਨੇ ਮਾਰੇ ਫਿਰ in a taped interview to the Karwa magazine which he has denied later Swami Asimanand said that a series of deadly blasts between 2006 and 2008 were sanctioned by RSS ਇਹ ਉਹਦਾ ਇੰਟਰਵਿਊ ਹੈ ਉਹਨੇ ਕਨਫੈਸ਼ਨ ਕੀਤੀ ਸੀ ਕਿ ਜੀ ਇਹ ਆਰਐਸਐਸ ਨੇ ਕੀਤੇ ਸੀ ਫਿਰ ਐਂਡ ਇਹਨੇ ਕੀਤਾ ਕਿ the arrival of Modi as prime minister in Delhi has strengthened the resolve of Hindutva groups in Uttar Pradesh. A 15,000 strong Dharm Sena of Hindu youths armed with swords and guns has been created to press for a Hindu state. ਇਹ already ਸੀਮਾਨੰਦ ਕਹਿ ਰਿਹਾ ਕਿ 15,000 ਹਿੰਦੂਤਵੀਆਂ ਦੀ ਫੋਰਸ ਉੱਥੇ ਕ੍ਰੀਏਟ ਕੀਤੀ ਹੋਈ ਹੈ ਹਿੰਦੂ ਸਟੇਟ ਬਣਾਉਣ ਲਈ several training camps have come up particularly in western and northern parts of the country to train Hindu youths in military style combat in order to promote Hindu supremacy. Nisha Pahuja's documentary The World Before Her shows that a large number of Hindu women are being trained in these camps too. ਇਕੱਲੇ ਮਰਦ ਹੀ ਨਹੀਂ ਹਿੰਦੂ ਔਰਤਾਂ ਵੀ ਜਿਹੜੀਆਂ ਨੇ 15,000 ਦੀ ਇਹ ਗਿਣਤੀ ਹੈ ਉਹ ਟ੍ਰੇਨਡ ਹੋ ਰਹੀਆਂ ਨੇ ਹੁਣ ਇਹ ਜੇ ਮਿਸਟਰ ਅਸ਼ੋਕ ਸਵੈਨ ਉਹਨਾਂ ਨੂੰ ਇਹ ਸਾਰਾ ਖਾਕਾ ਨਜ਼ਰ ਆਉਂਦਾ ਔਰ ਮੈਂ ਅਕਸਰ ਇਹ ਕਹਿੰਦਾ ਇਹ ਠੀਕ ਹੈ ਕਿ ਵੀ ਦੁਸ਼ਮਣ ਨੇ ਤਾਂ ਆਪਣੀ ਗੱਲ ਕਰਨੀ ਹੈ ਪਰ ਇਹ ਸਾਰੇ ਸਬੂਤ ਜਾਂ ਇਹ ਘਟਨਾਵਾਂ ਪਾਕਿਸਤਾਨੀ ਹਕੂਮਤ ਉਹਨਾਂ ਦੇ ਡਿਪਲੋਮੈਟ ਉਹਨਾਂ ਦੇ UN ਦੇ ਵਿੱਚ ਜਿਹੜੇ ਬੈਠੇ ਹੋਏ ਨੇ ਜਾਂ ਉਹਨਾਂ ਦਾ ਮੀਡੀਆ ਇਹ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਹਾਈਲਾਈਟ ਕਰਦਾ ਬਾਰ-ਬਾਰ ਦੁਹਰਾਉਂਦਾ ਦੁਨੀਆ ਦੇ ਭਾਵੇਂ ਤੁਸੀਂ ਪੇਡ ਜੇ ਤੁਹਾਡੀ ਖਬਰ ਕੋਈ ਨਹੀਂ ਲਾਉਂਦਾ ਤੁਸੀਂ ਨਿਊਯਾਰਕ ਟਾਈਮ ਵਾਸ਼ਿੰਗਟਨ ਪੋਸਟ ਇਹਨਾਂ ਦੇ ਵਿੱਚ ਪੇਡ ਕਾਲਮ ਲੈ ਲਓ ਪੇਡ ਐਡ ਟਾਈਪ ਦੇ ਦਿਓ ਹਾਲਾਂਕਿ ਦੇ ਵਿਲ ਲਵ ਟੂ ਪਬਲਿਸ਼ ਐਨੀਥਿੰਗ ਅਮਰੀਕਨ ਐਮਬੈਸਡਰ ਜਿਹੜਾ ਪਾਕਿਸਤਾਨੀ ਐਮਬੈਸਡਰ ਅਮਰੀਕਾ ਚ ਉਹਦਾ ਕੋਈ ਰਾਈਟ ਅਪ ਹੁੰਦਾ ਉਹ ਕਿਉਂ ਨਹੀਂ ਛਾਪਣਗੇ ਉਹ ਇਹ ਸਬੂਤ ਦੇ ਕੇ ਕਹਿਣ ਔਰ ਇਹੀ ਹੋਰ ਜੇ ਕੁਝ ਨਹੀਂ ਹੈ ਇਹਦੇ ਹੀ ਹਵਾਲੇ ਦੇ ਦਿਓ ਕਿ ਭਾਈ ਆ ਨੇ ਲੈਟ ਇੰਡੀਆ ਡਿਨਾਈ ਇਟ ਪਰ ਜੇ ਹੁਣ ਤੁਸੀਂ ਹੱਥ ਤੇ ਹੱਥ ਧਰ ਕੇ ਬਹਿਣ ਦੀ ਲਾਈਨ ਰੱਖਣੀ ਹੈ ਤੇ ਬਸ ਉਹ ਜਿਹੜਾ ਘੁੰਗਲੂਆਂ ਤੋਂ ਮਿੱਟੀ ਲਾਣੀ ਹੈ ਜਿਹੜਾ ਬਹੁਤ ਸਾਰਾ ਮੈਂ ਦੇਖਦਾ ਕਿਉਂਕਿ ਮੈਂ ਅੱਜ ਦੀ ਗੱਲ ਨਹੀਂ ਕਰਦਾ ਕਿਉਂਕਿ ਪਿਛਲੇ 6 ਮਹੀਨਿਆਂ ਚ ਰਿਲੇਟਿਵਲੀ ਬੈਟਰ ਜਿਹੜੀ ਹੈ ਗੱਲ ਹੈ ਪਰ ਮੈਂ ਤਾਂ 30 ਸਾਲ ਤੋਂ ਦੇਖ ਰਿਹਾ ਕਿ ਵੀ ਕੋਈ ਵੀ ਐਕਟੀਵਿਟੀ ਇਸ ਲੈਵਲ ਤੱਕ ਜਾ ਕੇ ਕੋਈ ਨਹੀਂ ਹੈ ਔਰ ਈਵਨ ਇੱਥੇ ਜਿਹੜੇ ਇਹਨਾਂ ਦੇ ਆਪਣੇ ਪਾਕਿਸਤਾਨੀ ਮੂਲ ਦੇ ਲੋਕ ਜਿਹੜੇ ਕੋਈ ਟੀਵੀ ਚੈਨਲ ਜਾਂ ਕੋਈ ਰੇਡੀਓ ਟਾਕ ਸ਼ੋ ਨੇ ਟੋਰਾਂਟੋ ਤੋਂ ਸਾਡੇ ਦੋਸਤ ਹਰਪ੍ਰੀਤ ਸਿੰਘ ਦੱਸ ਰਹੇ ਸੀ ਉਹ ਕਾਫੀ ਦੇਰ ਇੱਕ ਪ੍ਰੋਗਰਾਮ ਜਿਹਦਾ ਮਾਲਕੀ ਪਾਕਿਸਤਾਨੀ ਮੂਲ ਦੀ ਬੀਬੀ ਕੋਲ ਹੈ ਨੈਟਵਰਕ ਦੇ ਉੱਤੇ ਪ੍ਰੋਗਰਾਮ ਕਰਦੇ ਸੀ ਉਹ ਕਹਿੰਦੇ ਜੀ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਚਲੋ ਘੱਟੋ ਘੱਟ ਅਸੀਂ ਸਿੱਖ ਹੀ ਅਵੇਲੇਬਲ ਹੈ ਸਾਨੂੰ ਹੀ ਦੇ ਦਿਓ ਕੋਈ ਅੱਧਾ ਘੰਟਾ ਦੂਜਾ ਜਿਹਦੇ ਚ ਅਸੀਂ ਦੱਸੀਏ ਵੀ ਇੰਡੀਆ ਕੀ ਕਰਦਾ ਪਰ ਹੈ ਨਹੀਂ ਜਾਂ ਤਾਂ ਉਹ ਹੈ ਹੀ ਨਹੀਂ ਹੈ ਹਰ ਕੋਈ ਦੁਕਾਨਦਾਰ ਬਣ ਗਿਆ ਤੇ ਜਾਂ ਉਹ ਜਿਵੇਂ ਹੁੰਦਾ ਹੈ ਕਿ ਭਾਈ ਸਾਡੇ ਨਾਲ ਤਾਂ ਨਹੀਂ ਹੋ ਰਿਹਾ ਸਾਨੂੰ ਕੀ ਪਰ ਇਵੇਂ ਨਹੀਂ ਹੈ ਮੈਂ ਸਮਝਦਾ ਕਿ ਵੀ ਇਹਨੂੰ ਜੇ ਐਗਰੈਸਿਵਲੀ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏ ਤੇ ਇਹਨਾਂ ਦੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਇਹਨਾਂ ਦੀ ਤਾਂ ਉਹ ਸਕੈਬਰਡ ਦੇ ਵਿੱਚ ਬਹੁਤ ਸਾਰੇ ਸਕੈਲੇਟਨ ਨੇ ਬਹੁਤ ਸਾਰੇ ਜਿਹੜੇ ਨੇ ਹੱਡੀਆਂ ਦੇ ਕੰਕਾਲ ਪਏ ਹੋਏ ਨੇ ਇਹਨਾਂ ਨੂੰ ਤੁਸੀਂ ਸਾਰੇ ਬਾਜ਼ਾਰ ਜਿਹੜਾ ਹੈ ਉਹ ਐਕਸਪੋਜ਼ ਕਰ ਸਕਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮਿਸਟਰ ਅਸ਼ੋਕ ਸਵੈਨ ਜੀ ਦੀ ਜੋ ਲਿਖਤ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ ਥੈਂਕ ਯੂ ਸੋ ਮਚ ਵਿਊਅਰਸ ਅਸੀਂ ਤੁਹਾਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ